ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਸਿਆਸੀ ਮੁੱਦੇ। ਅੱਜ ਦੋ ਤਿੰਨ ਇਸ਼ੂਜ਼ ਜਿਹੜੇ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਹਾਂ, ਕਿਉਂਕਿ ਮੁੱਖ ਤੌਰ ਤੇ ਪੰਜਾਬ ਅੱਜ ਵੀ 7ਵਾਂ ਦਿਨ ਹੈ ਆਲਮੋਸਟ। ਵੱਡੇ ਵੱਡੇ ਸ਼ਹਿਰ, ਕਸਬੇ, ਗ੍ਰਾਂ ਜਿੱਥੋਂ ਸੜਕਾਂ ਨਿਕਲਦੀਆਂ ਨੇ, ਜਿੱਥੇ ਸੜਕਾਂ ਜੁੜਦੀਆਂ ਨੇ, ਉਹਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਬੈਠੀਆਂ ਹੋਈਆਂ ਨੇ ਔਰ ਸਤਨਾਮ ਵਾਹਿਗੁਰੂ ਦਾ ਜਾਪ ਹੈ। ਔਰ ਮੁੱਖ ਮੰਗ ਇਹ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜੀ। ਹੁਣ ਜਦੋਂ ਇਹ ਚੱਲ ਰਿਹਾ ਸੀ ਪਾਰਟ, ਜਦੋਂ ਅਸੀਂ ਦੇਖਦੇ ਹਾਂ ਵੀ ਦੁਸ਼ਮਣ ਕੀ ਕਰ ਸਕਦਾ, ਤੇ ਇੱਕ ਸਵਾਲ ਜਿਹੜਾ ਅਕਸਰ ਹਰ ਇੱਕ ਦਾ ਸੀ ਕਿ ਵੀ ਉਹ ਕਿਵੇਂ ਇਹਨੂੰ ਡੀਲ ਕਰਨਗੇ ਸਿਚੁਏਸ਼ਨ ਨੂੰ ਜੀ। ਬਾਦਲ ਸਰਕਾਰ ਤਾਂ ਅੱਧੀ ਇੱਕ ਫਰੀਜ਼ ਹੈ, ਅੱਧੀ ਇੱਕ ਆਪਣੀ ਸਿਆਸੀ ਗੇਮ ਖੇਡ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਧੜ ਅਸਤੀਫੇ ਦੇ ਰਹੇ ਨੇ, ਅਕਾਲੀ ਕਈ ਜ਼ਿਲ੍ਹਾ ਲੈਵਲ ਦੇ, ਬਲਾਕ ਲੈਵਲ ਦੇ ਛੱਡ ਰਹੇ ਨੇ। ਸੁਖਦੇਵ ਸਿੰਘ ਭੌਰ ਵਰਗਾ ਜਿਹੜਾ ਸੀਨੀਅਰ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ ਹੈ, ਕੋਰ ਕਮੇਟੀ ਤੋਂ ਵੀ ਦਿੱਤਾ। ਅੱਜ ਹੀ ਅਨੰਦਪੁਰ ਸਾਹਿਬ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਪ੍ਰਿੰਸੀਪਲ ਸੁਰਿੰਦਰ ਸਿੰਘ ਹੋਰਾਂ ਨੇ ਵੀ ਅਸਤੀਫਾ ਦਿੱਤਾ ਹੈ। ਸੋ ਉਹ ਸਿਲਸਿਲਾ ਆਪਣੇ ਤੌਰ ਤੇ ਚੱਲ ਰਿਹਾ। ਪਰ ਹੁਣ ਜਿਹੜੀ ਗੇਮ ਜਾਂ ਗਿਮਿਕ ਪੁਲਿਸ ਅਕਸਰ ਕਰਦੀ ਰਹੀ ਜੁਝਾਰੂ ਲਹਿਰ ਦੇ ਦਿਨਾਂ 'ਚ ਵੀ, ਔਰ ਉਸ ਪੀਰੀਅਡ 'ਚ ਕਿਸੇ ਨੂੰ ਵੀ ਖੜਾ ਕਰਕੇ ਕਿ ਜੀ ਇਹ ਫਲਾਂ ਜਿਹੜਾ ਇਹਦੇ ਸਿਰ ਤੇ ਇੰਨਾ ਇਨਾਮ ਸੀ ਮਾਰਿਆ ਗਿਆ, ਤੇ ਬੇਗੁਨਾਹ ਕਿਸੇ ਨੂੰ ਫੜ ਕੇ ਮਾਰ ਕੇ ਨਾਲੇ ਇਹ ਕ੍ਰੈਡਿਟ ਲੈ ਲੈਣਾ, ਦੇਖੋ ਜੀ ਅਸੀਂ ਜੁਝਾਰੂਵਾਦ ਦੇ ਖਿਲਾਫ ਲੜਾਈ ਜਿੱਤ ਰਹੇ, ਤੇ ਜਿਹੜਾ ਉਹਦੇ ਸਿਰ ਤੇ ਇਨਾਮ ਰੱਖਿਆ ਹੁੰਦਾ ਸੀ ਉਹ ਵੀ ਵਸੂਲ ਕਰ ਲੈਣਾ। ਉਹ 'ਚੋਂ ਫਿਰ ਲੱਭਾ ਵੀ ਕਈ ਤਾਂ ਜਿਉਂਦੇ ਹੀ ਸੀ ਜਿਨ੍ਹਾਂ ਦੇ ਇਨਾਮ ਮਾਰ ਕੇ ਲੈ ਗਏ। ਫਿਰ ਸਵਾਲ ਹੋਇਆ ਮਾਰਿਆ ਕਿਹਨੂੰ, ਇਹ ਦੱਸੋ। ਹੁਣ ਇਹੀ ਗੇਮ ਅੱਜ ਜਿਹੜੀਆਂ ਮੁੱਖ ਖਬਰਾਂ ਨੇ ਉਹ ਇਹੀ ਹੈ ਕਿ ਜੀ ਫਲਾਣੇ ਜਿਹੜਾ ਇੱਕ ਗ੍ਰੰਥੀ ਤੇ ਉਹਦੀ ਘਰ ਵਾਲੀ ਉਹ ਫਲਾਣੇ ਗੁਰੂ ਰਵਿਦਾਸ ਗੁਰਦੁਆਰੇ ਦੇ ਵਿੱਚੋਂ ਪਾਏ ਗਏ, ਉਹਨਾਂ ਨੇ ਪੱਤਰੇ ਪਾੜੇ ਜੀ। ਫਿਰ ਕੋਈ ਤਰਨ ਤਾਰਨ ਦਾ ਹੋਇਆ ਜੀ, ਜੰਡਿਆਲੇ ਦੇ ਜਿਹੜੇ ਉਹਨਾਂ ਨੇ ਕਿਹਾ ਜੀ ਮੈਂ ਤਾਂ ਸ਼ੋਹਰਤ ਲੈਣ ਲਈ, ਜਾਂ ਦੂਸਰਾ ਮੈਂ ਪੱਤਰੇ ਪਾੜ। ਹੁਣ ਤੁਸੀਂ ਦੇਖੋਗੇ ਵੀ 2-3 ਖਬਰਾਂ ਇੱਕੋ ਰੌਂਚ ਲੱਗੀਆਂ ਨੇ ਕਿ ਵੀ ਬੜੀ ਯੂਨੀਫਾਰਮ ਪਾ ਕੇ ਬੈਠੇ ਹੋਏ ਨੇ ਪੁਲਿਸ ਵਾਲੇ ਜਿਹੜੇ, ਉਹਨਾਂ ਦੇ ਇੱਕ ਤਾਂ ਉਮਰਾ ਨੰਗਲ ਜਿਹੜਾ ਕਾਤਲ, ਪਹਿਲਾਂ ਉਹ ਜਿਹੜਾ ਟ੍ਰੇਟਰ ਉਮਰਾ ਨੰਗਲ ਉਹਦਾ ਪੋਤਾ ਹੈ, ਔਰ ਇਹਨੇ ਕਿੰਨੇ ਹਜ਼ਾਰ ਨੌਜਵਾਨ ਸੈਂਕੜਿਆਂ ਮਾਰੇ ਹੋਏ ਨੇ। ਇੱਕ ਪ੍ਰੈਸ ਕਾਨਫਰੰਸ ਉਹ ਕਰ ਰਿਹਾ, ਇੱਕ ਇੱਧਰ ਵਾਲੇ ਕਰ ਰਹੇ ਨੇ। ਹੁਣ ਇਸ ਸਾਰੇ 'ਚ ਕੀ ਹੈ ਕਿ ਅਸਲੀ ਗੱਲ ਜਿੱਥੋਂ ਬਰਗਾੜੀ ਤੋਂ ਸ਼ੁਰੂ ਹੋਇਆ ਕਿ ਭਾਈ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੂਨ ਦੇ ਮਹੀਨੇ ਚੱਕਿਆ ਗਿਆ, ਉੱਥੇ ਲਿਆ ਕੇ ਜਿਹੜਾ ਉਹਨਾਂ ਨੇ ਬੇਅਦਬ ਕੀਤੇ 113 ਅੰਗ ਉਸ ਦੇ, ਔਰ ਜਿਸ ਤੋਂ ਸਾਰੀ ਗੱਲ ਦੀ ਸ਼ੁਰੂਆਤ ਹੋਈ, ਔਰ ਉਸ ਤੋਂ ਬਾਅਦ ਦੀਆਂ ਵੀ 1-2 ਘਟਨਾਵਾਂ। ਹੁਣ ਉਹਨਾਂ ਵੱਲ ਤਾਂ ਕੋਈ ਪਾਰਟ ਨਹੀਂ ਹੈ ਕਿਉਂਕਿ ਉਹ ਅਸਲੀ ਗੇਮ ਪਲਾਨ ਤਾਂ ਉਹ ਇਹਨਾਂ ਦੀ ਸ਼ੁਰੂ ਹੁੰਦੀ ਹੈ। ਹੁਣ ਇਹਨਾਂ ਨੇ ਇਸ ਗੱਲ ਦੀ ਅਹਿਮੀਅਤ ਘਟਾਉਣ ਦੇ ਲਈ ਕਿ ਜੀ ਇਹ ਤਾਂ ਕਾਪੀ ਕੈਟ ਹੈ, ਜਿਵੇਂ ਅਮਰੀਕਾ 'ਚ ਵੀ ਕਹਿੰਦੇ ਨੇ ਜੀ ਦੇਖੋ ਦੇਖੀ ਹੋ ਰਿਹਾ, ਔਰ ਦੇਖੋ ਜੀ ਆਹ ਗ੍ਰੰਥੀ ਨੇ ਕਰਤਾ ਉਹਦੀ, ਔਰ ਉਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜੀ ਫੋਟੋ ਦੇ ਉੱਤੋਂ ਦੀ ਜਿਹੜਾ ਦਿਖਾਣਾ ਉੱਤੋਂ ਦੀ ਕਿਰਪਾਨ ਪਾਈ ਹੋਈ ਹੈ। ਹੁਣ ਜੇ ਉਹ ਬੀਬੀ ਨੂੰ ਨਾਂ ਦਿੱਤਾ ਹੈ ਕਿਸੇ ਦਾ ਕਿ ਜੀ ਅੰਮ੍ਰਿਤਧਾਰੀ ਹੈ, ਹੁਣ ਇੱਕ ਕਾਮਨ ਬੰਦਾ ਵੀ ਇਹ ਸਮਝ ਸਕਦਾ ਹੈ ਕਿ ਉੱਥੇ ਪੁਲਿਸ ਦੇ ਸਾਹਮਣੇ ਜਾਂ ਜਿਸ ਕਿਸਮ ਦਾ ਜਦੋਂ ਇਹ ਆਪਣਾ ਰਚਦੇ ਨੇ ਜਿਹੜੀ ਵੀ ਲੀਲਾ, ਔਰ ਇੱਕ ਨੇ ਕਿਹਾ ਸੀ ਇੱਕ ਵਾਰ, ਉਹਨਾਂ ਨੇ ਕਿਹਾ ਜੀ ਜੱਜ ਨੇ ਕਿਹਾ ਵੀ ਤੇਰੇ ਖਿਲਾਫ ਤਾਂ ਆਹ ਸਬੂਤ ਨੇ ਵੀ ਤੇਰੇ ਘਰ ਚੋਂ ਆਹ ਅਸਲਾ ਬਰਾਮਦ ਹੋਇਆ, ਆਹ ਚਿੱਠੀਆਂ ਬਰਾਮਦ ਹੋਈਆਂ। ਫਿਰ ਉਹ ਕਹਿੰਦਾ ਜੀ ਜੇ ਮੇਰੇ ਘਰ ਦੇ ਵਿਹੜੇ 'ਚ ਟੈਂਕ ਖੜਾ ਕਰਕੇ ਕਹਿਣ ਵੀ ਟੈਂਕ ਬਰਾਮਦ ਹੋਇਆ, ਮੈਂ ਕੀ ਕਰ ਸਕਦਾ, ਹੋਇਆ ਹੋਣਾ ਜੀ ਟੈਂਕ ਬਰਾਮਦ ਹੋਇਆ ਹੋਣਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪਾਸੇ ਜਿਹੜਾ ਦਬਾਅ ਐਡਮਿਨਿਸਟ੍ਰੇਸ਼ਨ ਦੇ ਉੱਤੇ ਥਾਂ ਥਾਈ ਹੈ ਕਿ ਭਾਈ ਤੁਸੀਂ ਦੋਸ਼ੀ ਨਹੀਂ ਲੱਭੇ, ਕਿੰਨਾ ਚਿਰ ਹੋ ਗਿਆ। ਇੱਕ ਤਾਂ ਉਹਨੂੰ ਡਿਲਿਊਟ ਕਰਨ ਲਈ ਹੈ ਕਿ ਵੀ ਇਹ ਦੱਸਣ ਲਈ ਕਿ ਦੇਖੋ ਜੀ ਸਾਡੀ ਕਿੰਨੀ ਐਫੀਸ਼ੀਐਂਸੀ, ਅਸੀਂ ਇੱਥੇ ਲੱਭ ਲਿਆ, ਅਸੀਂ ਉੱਥੇ ਲੱਭ ਲਿਆ। ਤੇ ਦੂਸਰਾ ਅਸੀਂ ਸਮਝਦੇ ਹਾਂ ਵੀ ਜਿਹੜਾ ਰੀਅਲ ਇਸ਼ੂ ਹੈ ਉਹਨੂੰ ਡਿਲਿਊਟ ਕਰਨ ਦੇ, ਜਦੋਂ ਥਾਂ ਥਾਂ ਤੇ ਬੇਪੱਤੀ ਹੋ ਰਹੀ ਹੈ, 1 ਦਿਨ 2 ਦਿਨ 4 ਦਿਨ, ਫਿਰ ਵੱਡਾ ਤਬਕਾ ਜਿਹੜਾ ਉਹਨਾਂ ਨੂੰ ਇਹ ਲੱਗਣ ਲੱਗ ਜਾਏਗਾ ਕਿ ਇਹ ਤਾਂ ਪਤਾ ਨਹੀਂ ਕੌਣ ਕਰ ਰਿਹਾ, ਕੀ ਕਰ ਰਿਹਾ, ਦੇਖੋ ਦੇਖੀ ਹੋ ਰਿਹਾ। ਬਾਦਲ ਕਹੀ ਜਾਂਦਾ ਜੀ ਇਹ ਵਿਦੇਸ਼ੀ ਏਜੰਸੀ ਔਰ ਇਹ ਸਿਆਸੀ ਮੇਰੀ ਸਰਕਾਰ ਨੂੰ ਖਤਮ ਕਰਨ ਲਈ ਇਹ ਜਿਹੜੀਆਂ ਨੇ ਚਾਲਾਂ ਹੋ ਰਹੀਆਂ ਨੇ, ਕੋਈ ਅਸਤੀਫੇ ਮੰਗ ਰਿਹਾ, ਕੋਈ ਦੂਜਾ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਜਿਵੇਂ ਇਸ ਸਾਰੇ ਇਸ਼ੂ ਨੂੰ ਡਿਲਿਊਟ ਕਰਨ ਦੇ ਲਈ ਇਹ ਜਿਹੜੀ ਖੇਡ ਹੈ ਪੁਲਿਸ ਦੀ ਹੈ ਬਿਲਕੁਲ ਕਲੀਅਰਲੀ। ਔਰ ਅਸੀਂ ਸਮਝਦੇ ਹਾਂ ਕਿ ਕੋਈ ਵੀ ਜੇ ਤੁਸੀਂ ਕਿਸੇ ਨੂੰ ਇਹ ਬਣਾ ਕੇ ਕਿ ਜੀ ਅੰਮ੍ਰਿਤਧਾਰੀ ਤੇ ਫਲਾਣਾ ਤੇ ਹੋਰ, ਲੇਕਿਨ ਜਿੱਥੋਂ ਖੇਡ ਸ਼ੁਰੂ ਹੋਈ, ਜਿਹੜੇ ਇਹਦੇ ਬਿਹਾਈਂਡ ਨੇ ਔਰ ਜਿਹੜਾ ਇੰਨਾ ਵਕਤ ਬੀਤਣ ਦੇ ਬਾਅਦ ਵੀ ਅਸਲ ਦੋਸ਼ੀ ਨਹੀਂ ਲੱਭੇ ਗਏ, ਇਹ ਸਿਰਫ ਕਵਰ ਅਪ ਆਪਰੇਸ਼ਨ ਹੈ।
ਔਰ ਕੁਝ ਸਮੇਂ ਬਾਅਦ ਜਿਹੜਾ ਇਸ ਕਿਸਮ ਦੇ ਹੋਰ ਵੀ ਜਿਹੜੇ ਆ ਉਹ ਇਸ ਕਿਸਮ ਦੇ ਫਰਜ਼ੀ ਜਿਹੀਆਂ ਉਹ ਚੀਜ਼ਾਂ ਲਿਆ ਕੇ ਖੜੀਆਂ ਕਰਨਗੇ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜਿੱਥੇ ਲਗਾਤਾਰ ਸਿਟ-ਇਨ ਦੇ ਨਾਲ, ਧਰਨੇ ਦੇ ਨਾਲ ਕਈ ਇਸ਼ੂ ਵੀ ਆ ਰਹੇ ਨੇ, ਔਰ ਸਰਕਾਰ ਵੀ ਦੇਖਦੀ ਹੈ ਵੀ ਕਿੰਨੇ ਕੁ ਦਿਨ, ਹਫਤਾ 2 ਹਫ਼ਤੇ, ਹੁਣ ਜੇ ਕਿਸਾਨ ਨੇ ਫਸਲ ਉਹਨਾਂ ਨੇ ਮਾਰਕੀਟ 'ਚ ਲਿਆਣੀ ਹੈ, ਰਸਤੇ ਰੁਕੇ ਹੋਏ ਨੇ, ਸੋ ਕੁਛ ਨਾ ਕੁਛ ਰਿਜ਼ੈਂਟਮੈਂਟ ਵੀ ਸ਼ੁਰੂ ਹੋ ਜਾਂਦੀ ਹੈ। ਔਰ ਜਦੋਂ ਵੀ ਕੋਈ ਚੀਜ਼ ਲੰਬੀ ਹੁੰਦੀ ਹੈ ਉਸ ਦਾ ਅਸਰ ਵੀ ਘਟਦਾ ਹੈ, ਹੋਰ ਘਟਨਾਵਾਂ ਵੀ ਆ ਜਾਂਦੀਆਂ ਨੇ। ਸੋ ਕੁੱਲ ਮਿਲਾ ਕੇ ਜਿਵੇਂ ਇੱਕ ਸਟ੍ਰੈਟਜੀ ਬਹੁਤ ਸਾਰੇ ਹੋਰਨਾਂ ਵੱਲੋਂ ਵੀ ਸੁਜੈਸਟ ਕੀਤੀ ਗਈ ਹੈ ਕਿ ਜਿਹਦੇ ਨਾਲ ਜਨਤਾ ਦੀ ਪਰੇਸ਼ਾਨੀ ਜ਼ਿਆਦਾ ਵੱਧ ਰਹੀ ਹੈ ਉਸ ਪਾਰਟ ਨੂੰ ਘਟਾਇਆ ਜਾਏ। ਔਰ ਇਹ ਜਿਹੜੇ ਅਕਾਲੀ ਲੀਡਰ ਨੇ, ਸ਼੍ਰੋਮਣੀ ਕਮੇਟੀ ਮੈਂਬਰ ਨੇ, ਹਕੂਮਤੀ ਲੋਕ ਨੇ, ਇਹਨਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਏ, ਇਹਨਾਂ ਨੂੰ ਨਿਕਲਣਾ ਦਿੱਤਾ ਜਾਏ ਘਰਾਂ ਚੋਂ, ਇਹਨਾਂ ਦੀਆਂ ਗੱਡੀਆਂ ਜਿੱਥੇ ਕੋਈ ਮੀਟਿੰਗਾਂ ਦੂਜੇ ਤੀਜੇ ਉਸ ਦੇ ਨੂੰ ਚੈਲੰਜ ਕੀਤਾ ਜਾਏ। ਔਰ ਦੂਸਰਾ ਪਾਰਟ ਜਿਹੜਾ ਹੈ ਇੱਕ ਸਿਸਟਮ ਜਿਹੜਾ ਕਿ ਹੁਣ ਜਿਵੇਂ 10 ਨਵੰਬਰ ਦਾ ਇੱਕ ਸਰਬੱਤ ਖਾਲਸਾ ਕਾਲ ਕੀਤਾ ਹੋਇਆ ਹੈ, ਪਹਿਲਾ ਦੂਜਾ ਜਿਹੜਾ ਮੋਰ ਰਿਪਰੈਜ਼ੈਂਟੇਟਿਵ ਹੋ ਸਕਦਾ ਹੈ। ਸੋ ਇਸ ਪਾਸੇ ਵੱਲ ਵਧਣ ਦੀ ਲੋੜ ਹੈ। ਸੋ ਕੁੱਲ ਮਿਲਾ ਕੇ ਇੱਕ ਗੱਲ ਜਿਹੜੀ ਮੈਂ ਸਮਝਦਾ ਵੀ ਇਹ ਸਾਰੇ ਚੋਂ ਬੜੇ ਉਤਸ਼ਾਹ ਵਾਲੀ ਹੈ ਕਿ ਇਹਦੇ ਬਾਵਜੂਦ ਕਿ ਪੰਜਾਬ ਨੂੰ ਇਹਨਾਂ ਨੇ ਕਿਵੇਂ ਝੰਮਿਆ, ਕਿਵੇਂ ਡਰੱਗੀ ਬਣਾਇਆ, ਕਿਵੇਂ ਕਿਸਾਨਾਂ ਨੂੰ ਖੁਦਕਸ਼ੀ ਦੇ ਰਾਹ ਤੇ ਤੋਰਿਆ, ਇਸ ਦੇ ਬਾਵਜੂਦ ਗੁਰੂਆਂ ਦੀ ਸਪਿਰਿਟ, ਗੁਰੂ ਦੀ ਕਲਾ ਔਰ ਪੰਜਾਬ ਦੇ ਲੋਕਾਂ ਦੀ, ਸਿੱਖ ਕੌਮ ਦੀ ਰੈਜ਼ਿਲੀਅੰਸ ਜਿਹੜੀ ਹੈ ਉਹ ਪੂਰੀ ਤਰ੍ਹਾਂ ਅੱਜ ਇਨ ਦਾ ਫੁੱਲ ਪਲੇ। ਜੀ ਦੂਸਰੇ ਪਾਰਟ ਜਿਹੜੀਆਂ 2-3 ਖਬਰਾਂ ਦੱਸ ਰਹੀਆਂ ਨੇ ਵੀ ਕਿਵੇਂ ਪੰਜਾਬ ਨੂੰ ਤਾਂ ਇਸ ਹਵਾਲੇ ਕਰ ਦਿੱਤਾ ਹੈ, ਔਰ ਉਹ ਕੀ ਅਲਟੀਮੇਟਲੀ ਏਜੰਸੀਆਂ ਦਾ ਉਹਦੇ ਚੋਂ ਕੀ ਕੱਢਣਗੇ, ਕਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਉਭਾਰਨਗੇ, ਕਿਹਨਾਂ ਨੂੰ ਥੱਲੇ ਸੁੱਟਣਗੇ, ਸਾਡੀਆਂ ਤਰ੍ਹਾਂ ਇਹਦੇ ਚੋਂ ਕੁਝ ਕੱਢ ਸਕਣਗੀਆਂ ਕਿ ਨਹੀਂ, ਜੀ ਇਹ ਤਾਂ ਸਾਰਾ ਅੰਡਰ ਡਿਬੇਟ ਹੈ। ਪਰ ਇੱਕ ਪਾਰਟ ਜ਼ਾਹਰ ਹੈ ਕਿ ਇਹ ਫੁੱਲ ਫਿਰਕੂ ਗੇਮ ਜਿਹੜੀ RSS ਦੀ ਹੈ, ਇਸ ਦਾ ਚੱਕਾ ਬੜੀ ਤੇਜ਼ੀ ਨਾਲ ਘੁੰਮ ਰਿਹਾ। ਔਰ 3-4 ਘਟਨਾਵਾਂ ਜਿਹੜੀਆਂ ਇਹਨਾਂ ਦਿਨਾਂ ਦੀਆਂ 2-3 ਦਿਨਾਂ ਦੇ ਵਿੱਚ ਨੇ, ਔਰ ਭਾਰਤੀ ਮੀਡੀਆ ਨੇ, ਇੰਟਰਨੈਸ਼ਨਲ ਮੀਡੀਆ 'ਚ ਵੀ ਲੱਗੀਆਂ ਨੇ, ਉਹਨਾਂ ਦੇ ਵਿੱਚ ਕਿਵੇਂ ਜਿਹੜੀ ਇਸ ਘਟਨਾ ਨੂੰ ਬਿਆਨ ਕਰਦੇ ਆ, ਈਵਨ ਹੈਡਲਾਈਨ ਟ੍ਰਿਬਿਊਨ ਨੇ ਦਿੱਤਾ, ਇੰਕ ਆਫ ਇਨਟੋਲਰੈਂਸ ਰੀਚਸ ਦਿੱਲੀ, ਕਿ ਵੀ ਇਹ ਅਸਹਿਨਸ਼ੀਲਤਾ ਦੀ ਸਿਆਹੀ ਦਿੱਲੀ ਪਹੁੰਚੀ। ਔਰ ਘਟਨਾ ਇਹ ਹੈ ਕਿ ਅਬਦੁਲ ਰਸ਼ੀਦ ਜਿਹੜਾ ਕਿ ਇੰਡੀਪੈਂਡੈਂਟ MLA ਹੈ ਜੰਮੂ ਕਸ਼ਮੀਰ ਅਸੈਂਬਲੀ ਦਾ, ਪਿਛਲੇ ਦਿਨਾਂ 'ਚ ਉਸ ਦੀ ਅਸੈਂਬਲੀ ਦੇ ਵਿੱਚ ਵੀ ਮਾਰ ਕੁਟਾਈ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਹੁਣ ਇੱਕ ਘਟਨਾ ਜਿਹੜੀ ਹੈ ਉਹ ਉਧਮਪੁਰ ਦੇ ਨੇੜੇ ਹੋਈ ਹੈ, ਜਿਹਦੇ 'ਚ ਕਿ ਰੋਕ ਕੇ ਇੱਕ ਟਰੱਕ ਨੂੰ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਗਊਆਂ ਲਿਜਾ ਰਹੇ ਨੇ, ਇਹਨਾਂ ਨੇ ਮਾਰਨਾ। ਔਰ ਦੂਜਾ ਉਹਦੇ 'ਚ ਉਹਨਾਂ ਨੇ ਡਰਾਈਵਰ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਤੇ ਟੀਨੇਜਰ ਮੁੰਡਾ 15-16 ਸਾਲ ਦਾ, ਉਹਨੂੰ ਕੁੱਟ-ਕੁੱਟ ਕੇ ਇੰਨਾ ਕੁ ਜ਼ਖਮੀ ਕਰ ਦਿੱਤਾ ਹੈ ਕਿ ਦਿੱਲੀ 'ਚ ਹੁਣ ਉਦੋਂ ਹਸਪਤਾਲ ਭਾਵੇਂ ਲਿਆਏ, ਉਹਦੀ ਮੌਤ ਹੋ ਗਈ। ਹੁਣ ਇਸ ਦੇ ਪ੍ਰੋਟੈਸਟ ਦੇ ਵਿੱਚ ਸਾਰਾ ਜੰਮੂ ਕਸ਼ਮੀਰ ਬੰਦ ਹੈ, ਪੂਰਾ ਸ਼ਟ ਡਾਊਨ ਹੈ। ਹੁਣ ਇਸ ਕਹਾਣੀ ਨੂੰ ਅਬਦੁਲ ਰਸ਼ੀਦ ਇੰਡੀਪੈਂਡੈਂਟ MLA ਹੈ, ਬੜਾ ਬੋਲਡ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ, ਔਰ ਉਹਨੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਹੋਈ ਸੀ ਕਿ ਵੀ ਮੀਡੀਆ ਨੂੰ ਮੈਂ ਦੱਸਣਾ ਕੀ ਹੈ। ਔਰ ਜਦੋਂ ਹੀ ਉਹ ਦਿੱਲੀ ਦੇ ਵਿੱਚ ਪਹੁੰਚਿਆ, ਜਦੋਂ ਉਹਨੇ ਜਾਣਾ ਸੀ ਉਸ ਵੈਨਿਊ ਤੇ BJP ਦੇ ਵਰਕਰਾਂ ਨੇ ਉਸ ਦੇ ਉੱਤੇ ਵੀ ਜਿਹੜਾ ਸਿਆਹੀ ਸੁੱਟ ਕੇ ਮੂੰਹ ਜਿਹੜਾ ਉਸ ਦਾ ਬਿਲਕੁਲ ਸਿਆਹੀ ਦੇ ਨਾਲ ਪੋਤ ਦਿੱਤਾ, ਉਸ ਨੂੰ ਜਿਹੜਾ ਜ਼ਲੀਲ ਕੀਤਾ। ਔਰ ਉਹਨੇ ਇਹ ਗੱਲ ਕਹੀ ਉਸੇ ਹਾਲਤ 'ਚ ਹੀ, ਉਹਨੇ ਕਿਹਾ ਕਿ ਪਾਕਿਸਤਾਨ ਨੂੰ ਕਹਿੰਦੇ ਨੇ ਜੀ ਉੱਥੇ ਤਾਲਿਬਾਨ ਨੇ, ਤਾਲਿਬਾਈਜ਼ੇਸ਼ਨ ਹੋਈ ਹੋਈ ਹੈ। ਇਹ ਕੌਣ ਨੇ ਕਿ ਵੀ ਇਹ ਤਾਲਿਬਾਨਾਂ ਨਾਲੋਂ ਵੀ ਇਹਨਾਂ ਦਾ ਬਦਤਰ ਹੈ। ਔਰ ਇਸ ਗੱਲ ਨੂੰ ਜਿਹੜਾ ਇੱਕ ਘਟਨਾ ਇਹ ਵਾਪਰਦੀ ਹੈ, ਫਿਰ ਅਸੀਂ ਦੇਖਦੇ ਹਾਂ ਕਿ ਦੂਸਰੀ ਖਬਰ ਜਿਹੜੀ ਲੱਗੀ ਹੋਈ ਹੈ ਕਿ ਜਿਹੜਾ ਕ੍ਰਿਕਟ ਦਾ ਹੁੰਦਾ ਹੈ ਜਿਸ ਨੂੰ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ BCCI ਕਹਿੰਦੇ ਨੇ, ਇਸੇ ਤਰ੍ਹਾਂ ਪਾਕਿਸਤਾਨ ਦਾ BCCP ਹੈ। ਹੁਣ ਜਦੋਂ ਵੀ ਕੋਈ ਇੰਟਰਨੈਸ਼ਨਲ ਸੀਰੀਜ਼ ਹੁੰਦੀਆਂ ਨੇ, ਮੈਚ ਹੁੰਦੇ ਨੇ, ਉਹ ਆਪਸ 'ਚ ਕਰਦੇ ਨੇ ਵੀ ਕਿੱਥੇ ਹੋਏ। ਸੋ ਬੰਬਈ ਦੇ ਵਿੱਚ ਇਹਨਾਂ ਦੀ ਜਿਹੜੀ ਮੀਟਿੰਗ ਹੈ, ਜਿਹੜਾ BCCI ਇੰਡੀਆ ਦਾ ਸ਼ਸ਼ਾਨਕ ਮਨੋਹਰ ਹੈ ਮੁਖੀ, ਔਰ ਪਾਕਿਸਤਾਨ ਦਾ ਮੁਖੀ ਜਿਹੜਾ ਹੈ ਉਹ ਸ਼ਹਿਰਯਾਰ ਖਾਨ ਹੈ, ਉਹਨਾਂ ਦੀ ਮੀਟਿੰਗ ਸੀ। ਲੇਕਿਨ ਮੀਟਿੰਗ ਵੈਨਿਊ 'ਚ ਅਜੇ ਸ਼ਹਿਰਯਾਰ ਖਾਨ ਤਾਂ ਨਹੀਂ ਸੀ ਪਹੁੰਚਿਆ। ਉਹਨਾਂ ਨੇ ਜਾ ਕੇ ਅੰਦਰ ਸ਼ਸ਼ਾਨਕ ਮਨੋਹਰ ਨੂੰ ਘੇਰਿਆ, ਅੰਦਰ ਸਟਾਰਮ ਕੀਤਾ ਦਫ਼ਤਰ ਔਰ ਧਮਕੀ ਦਿੱਤੀ ਕਿ ਅਸੀਂ ਇਹ ਨਹੀਂ ਹੋਣ ਦੇਵਾਂਗੇ। ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਬੜੇ ਗੁਲਾਮ ਅਲੀ ਖਾਨ ਔਰ ਦੂਸਰੇ ਜਿਹੜੇ ਨੇ ਕਿਸ ਕਿਸਮ ਦਾ ਸਾਰਾ ਪਾਰਟ ਇਹਨਾਂ ਦਾ ਚੱਲ ਰਿਹਾ ਕਿ ਜੀ ਅਸੀਂ ਬੰਬਈ 'ਚ ਕੁਝ ਨਹੀਂ ਹੋਣ ਦੇਣਾ। ਉਹਨਾਂ ਦਾ ਈਵਨ ਪੂਨੇ 'ਚ ਜਿਹੜਾ ਉਹ ਨਹੀਂ ਸੀ ਹੋਣ ਦਿੱਤਾ ਕਨਸਰਟ, ਫਿਰ ਦਿੱਲੀ 'ਚ ਇਨਵਾਈਟ ਕੀਤਾ ਉਹਨੇ ਕੇਜਰੀਵਾਲ ਨੇ। ਸੋ ਇਹ ਦੂਸਰਾ ਪਾਰਟ ਹੈ। ਔਰ ਮੀਟਿੰਗ ਜਿਹੜੀ ਹੈ ਦੋਨੋਂ BCCI ਔਰ P ਦੇ ਮੁਖੀਆਂ ਦੀ ਹੁਣ ਦਿੱਲੀ 'ਚ ਹੋਣੀ ਨੀਅਤ ਹੋਈ ਹੈ। ਸੋ ਇਹ ਘਟਨਾ
ਬੰਬਈ ਦੇ ਵਿੱਚ ਲਗਾਤਾਰਤਾ ਦੇ ਨਾਲ ਦੂਸਰੀ ਤੀਸਰੀ ਘਟਨਾ ਹੈ ਜਿਸ 'ਚ ਇਸ ਕਿਸਮ ਦੀ ਗੁੰਡਾਗਰਦੀ ਦੇ ਥੱਲੇ, ਔਰ ਇਹ ਜਿਹੜੀ ਹੈ ਸ਼ਿਵ ਸੈਨਾ ਦੇ ਗੁੰਡਿਆਂ ਨੇ ਕੀਤਾ ਔਰ ਬੀਜੇਪੀ ਸਰਕਾਰ ਦਾ ਹਿੱਸਾ ਨੇ ਜੀ। ਇਸ ਤੋਂ ਪਹਿਲਾਂ ਇੱਥੇ ਹੀ ਮੁੰਬਈ ਦੇ ਵਿੱਚ ਸੁਧੀਰ ਕੁਲਕਰਨੀ ਜਿਹੜਾ ਕਿਸੇ ਵੇਲੇ ਖੁਦ ਬੀਜੇਪੀ ਦਾ ਮੁਖੀ ਰਿਹਾ ਹੈ ਔਰ ਉਹਨੇ ਜਿਹੜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਖੁਰਸ਼ੀਦ ਕਸੂਰੀ ਉਹਨਾਂ ਦੀ ਕਿਤਾਬ ਦੀ ਘੁੰਡ ਚੁਕਾਈ ਕਰਨ ਦਾ ਸਮਾਗਮ ਰੱਖਿਆ ਸੀ ਔਰ ਉਹਦਾ ਮੂੰਹ ਵੀ ਇਹਨਾਂ ਨੇ ਜਿਹੜਾ ਉਹ ਕਾਲਾ ਕਰ ਦਿੱਤਾ ਸੀ ਔਰ ਉਸੇ ਹਾਲਤ ਦੇ ਵਿੱਚ ਉਹ ਗਿਆ ਪ੍ਰੈਸ ਨੂੰ ਦੱਸਣ ਦੇ ਲਈ ਕਿ ਅੱਜ ਇਸ ਦੇਸ਼ ਦੇ ਵਿੱਚ ਹਾਲ ਹੈ। ਔਰ ਇੱਕ ਘਟਨਾ ਇਹ ਤਾਂ ਮੁੰਬਈ ਔਰ ਦਿੱਲੀ ਜਿੱਥੇ ਕਿ ਬੀਜੇਪੀ ਔਰ ਸ਼ਿਵ ਸੈਨਾ ਦਾ, ਹੁਣ ਅਸੀਂ ਜਦੋਂ ਆਂਧਰਾ ਜਾਂ ਕਰਨਾਟਕਾ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਸਾਊਥ ਦੀਆਂ ਸਟੇਟਾਂ ਲੱਗਦਾ ਹੈ ਵੀ ਮੋਰ ਟੋਲਰੈਂਟ ਹੋਣੀਆਂ ਚਾਹੀਦੀਆਂ, ਆਈਟੀ ਦੀ ਹੱਬ ਹੈ ਔਰ ਦੂਸਰਾ ਉਹਨਾਂ ਦਾ ਇੱਕ ਮੁੱਖ ਟਾਊਨ ਹੈ ਬੈਲਗਾਰੂ ਸ਼ਹਿਰ ਬੜਾ ਇੰਪੋਰਟੈਂਟ ਸ਼ਹਿਰ ਹੈ ਜੀ। ਹੁਣ ਉੱਥੇ ਇੱਕ ਆਸਟ੍ਰੇਲੀਅਨ ਕਪਲ ਜਿਹਦਾ ਨਾਂ ਜਿਹੜਾ ਹੈ ਮਿਸਟਰ ਕੀਥ ਤੇ ਉਹਦੀ ਦੋਸਤ ਕੁੜੀ, ਉਹ ਗਏ ਹੋਏ ਸੀ, ਇਹ ਲਾਅ ਦਾ ਸਟੂਡੈਂਟ ਹੈ ਆਸਟ੍ਰੇਲੀਆ 'ਚ ਔਰ ਉੱਥੇ ਉਹਨਾਂ ਨੇ ਜਿਹੜਾ ਮਿਸਟਰ ਕੀਥ ਹੈ ਉਹਦੇ ਪਿੰਡਲੀ ਦੇ ਉੱਤੇ ਜਿਹੜਾ ਗੋਡੇ ਤੋਂ ਥੱਲੇ ਫਰੰਟ ਲੈਗ ਤੇ ਇੱਕ ਟੈਟੂ ਬਣਿਆ ਹੋਇਆ ਔਰ ਉਹ ਉੱਥੇ ਜਾ ਕੇ ਉਹਨਾਂ ਦੋਨਾਂ ਨੂੰ ਜਿਹੜੀ ਬੀਜੇਪੀ ਦੇ ਗੁੰਡਿਆਂ ਨੇ ਘੇਰ ਲਿਆ, ਬਹੁਤ ਹਰਾਸ ਕੀਤਾ ਔਰ ਉਹਨਾਂ ਨੇ ਕਿਹਾ ਜੀ ਜਿਹੜਾ ਤੇਰਾ ਟੈਟੂ ਹੈ ਇਹ ਸਾਡੀ ਗੋਡੈਸ ਯੈਲਾ ਮਾਂ ਦਾ ਵਰਗਾ ਹੈ ਔਰ ਤੂੰ ਸਾਡੀ ਗੋਡੈਸ ਯੈਲਾ ਮਾਂ ਦੀ ਜਿਹੜੀ ਹੈ ਤੋਹੀਨ ਕੀਤੀ ਹੈ ਔਰ ਉਹਨਾਂ ਨੇ ਬਹੁਤ ਹਰਾਸ ਕੀਤਾ ਔਰ ਉਹਨੇ ਆਪਣੀ ਫੇਸਬੁੱਕ ਤੇ ਪਾਇਆ illegally detained by police after vicious attack by BJP। ਹੁਣ ਬੀਜੇਪੀ ਵਾਲੇ ਉਸ ਕਪਲ ਨੂੰ ਫੜ ਕੇ ਹਰਾਸ ਕੀਤਾ, ਮਾਰਕਟਾਈ ਵੀ ਕੀਤੀ ਹੋਏਗੀ, ਜਾ ਕੇ ਥਾਣੇ ਲੈ ਗਏ ਔਰ ਥਾਣੇ ਲਿਜਾ ਕੇ ਪੁਲਿਸ ਨੇ ਫਾਈਨਲੀ ਉਹਨਾਂ ਨੂੰ ਜਿਹੜਾ ਮਾਫੀਨਾਮਾ ਲਿਖਣ ਤੇ ਮਜਬੂਰ ਕੀਤਾ, ਐਪੋਲੋਜੀ ਕਿ ਜੀ ਤੁਸੀਂ ਇਹ ਗੋਡੈਸ ਦਾ ਅਪਮਾਨ ਕੀਤਾ। ਉਹਨੇ ਕਿਹਾ ਜੀ ਮੈਂ ਆਸਟ੍ਰੇਲੀਆ ਤੋਂ ਆਇਆ, ਦਿਸ ਇਜ਼ ਅ ਟੈਟੂ, ਆਈ ਡੋਂਟ ਨੋ ਵਟ ਸ਼ੇਪ। ਮੈਂ ਦਿਲ 'ਚ ਕਿਹਾ, ਮੈਂ ਕਿਹਾ 33 ਕਰੋੜ ਤੁਹਾਡੇ ਦੇਵੀ ਦੇਵਤੇ ਨੇ, ਦੁਨੀਆ ਦੀ ਕੋਈ ਚੀਜ਼ ਹੈ ਜਿਹਦੀ ਸ਼ੇਪ ਦਾ ਤੁਹਾਡਾ ਕੋਈ ਦੇਵਤਾ ਨਾ ਹੋਏ? 33 ਕਰੋੜ ਤਾਂ ਹੀ ਬਣ ਗਿਆ ਨਾ। ਡੰਡੇ ਦੇ ਵਾਲਾ ਵੀ ਦੇਵਤਾ ਹੋਏਗਾ, ਕੋਈ ਗਲਾਸ ਵਰਗਾ ਵੀ ਹੋਏਗਾ, ਕੋਈ ਕੌਲੀ ਵਰਗਾ ਵੀ ਹੋਏਗਾ, ਕੋਈ ਸ਼ਕਲ ਬਣਾ ਲੇ, ਤੁਸੀਂ ਕਹੋ ਜੀ ਇਹ ਤਾਂ ਸਾਡਾ ਦੇਵਤਾ ਹੈ ਜੀ। ਲੇਕਿਨ ਉਹਨਾਂ ਦਾ ਜੋ ਹਸ਼ਰ ਕੀਤਾ ਉਹਨਾਂ ਨੇ, ਆਸਟ੍ਰੇਲੀਅਨ ਗਵਰਨਮੈਂਟ ਨੇ ਵੀ ਇਸ ਦੇ ਉੱਤੇ ਪ੍ਰੋਟੈਸਟ ਕੀਤਾ ਔਰ ਉਦੋਂ ਹੀ ਉਸ ਦੀ ਰਿਲੀਜ਼ ਹੋਈ ਜਦੋਂ ਕਿ ਉਸ ਨੇ ਐਪੋਲੋਜਾਈਜ਼ ਕੀਤਾ ਔਰ ਮੈਂ ਦੇਖ ਰਿਹਾ ਵੀ ਜੋ ਵਾਪਰ ਰਿਹਾ, ਪ੍ਰੈਜ਼ੀਡੈਂਟ ਆਫ ਇੰਡੀਆ ਪ੍ਰਣਾਬ ਮੁਖਰਜੀ ਦੀ ਅੱਜ ਸਟੇਟਮੈਂਟ ਹੈ, ਇਜ਼ ਟੋਲਰੈਂਸ ਔਨ ਵੇਨ। ਪ੍ਰੈਜ਼ੀਡੈਂਟ ਆਸਕਸ ਪ੍ਰੈਜ਼ੀਡੈਂਟ ਕਿ ਜੀ ਕੀ ਸਹਿਨਸ਼ੀਲਤਾ ਦੌੜ ਰਹੀ ਹੈ ਔਰ ਉਹ ਹੁਣੇ ਜੇ ਪ੍ਰੈਜ਼ੀਡੈਂਟ ਹੈ ਇਹ ਸੈਕੰਡ ਟਾਈਮ ਉਹਨੇ ਕਿਹਾ, ਪ੍ਰੈਜ਼ੀਡੈਂਟ ਮੁਖਰਜੀ ਟੁਡੇ ਐਕਸਪ੍ਰੈਸਡ serious apprehensions over whether tolerance and acceptance of dissent were on the wane in the country। ਕਿ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਜਾ ਰਹੀਆਂ ਨੇ, ਕੀ ਹੋ ਰਿਹਾ ਹੈ? Humanism and pluralism should not be abandoned. Assimilation through receiving is a characteristic of Indian society. Our collective strength must be harnessed to resist evil powers in society. Whether tolerance and acceptance of dissent are on the wane। ਉਹਨੇ ਕਿਹਾ ਜੀ ਇਹ ਜਿਹੜੀ ਸਹਿਨਸ਼ੀਲਤਾ ਜਾਂ ਦੂਜੀਆਂ ਇਸ ਸੋਸਾਇਟੀ 'ਚ ਸੀ ਉਹ ਉੱਡ ਰਹੀਆਂ ਨੇ, ਭੱਜ ਰਹੀਆਂ ਨੇ, ਤੁਹਾਨੂੰ ਨਹੀਂ ਨਜ਼ਰ ਆ ਰਿਹਾ ਵੀ ਭੱਜ ਰਹੀਆਂ? ਤੇਰੀ ਸਰਕਾਰ ਹੈ, ਡਿਸਮਿਸ ਕਰ ਉਹਨੂੰ ਕਿ ਵੀ ਤੂੰ ਕਨਸਟੀਟਿਊਸ਼ਨ ਨੂੰ ਵਾਇਓਲੇਟ ਕਰ ਰਹੇ ਹੋ। ਤੁਸੀਂ ਹਕੂਮਤ ਦੇ ਵਿੱਚੋਂ ਕਿਸ ਦਾਦਰੀ ਦੇ ਵਿੱਚ ਕੀ ਹੋਇਆ ਔਰ ਉਹਨੂੰ ਜਸਟੀਫਾਈ ਕਰਨ ਦੇ ਲਈ ਸੈਂਟਰਲ ਮਿਨਿਸਟਰ ਕਹਿ ਰਿਹਾ ਜੀ ਇਟ ਇਜ਼ ਐਨ ਐਕਸੀਡੈਂਟ। ਹਰਿਆਣੇ ਦਾ ਚੀਫ ਮਿਨਿਸਟਰ ਕਹਿ ਰਿਹਾ ਮਨੋਹਰ ਲਾਲ ਖੱਟਰ अगर मुसलमानों को यहाँ रहना, और इंटरव्यू दे रहे हैं इलस्ट्रेटेड वीकली ਨੂੰ, तो उन्हें बीफ खाना छोड़ना पड़ेगा, उन्हें डिसाइड करना होगा कि वो उन्होंने बीफ खाना है कि यहाँ रहना। ਹੁਣ ਜਦੋਂ ਇਹ ਐਟੀਟਿਊਡ ਜਿਹੜੇ ਗਵਰਨਮੈਂਟ 'ਚ ਨੇ, ਹਾਲਾਂਕਿ ਇਹਨਾਂ ਮੁਲਕਾਂ 'ਚ ਜੇ ਕੋਈ ਵਿਰੋਧ 'ਚ ਵੀ ਕਰੇ ਔਰ ਜਿਹੜਾ ਪਾਰਟ ਲਾਅ ਜਿਹੜੀ ਚੀਜ਼ ਅਲਟੀਮੇਟਲੀ ਵਾਇਲੈਂਸ ਨੂੰ ਲੀਡ ਕਰੇ ਉਹਨੂੰ ਇਹ ਟੋਲਰੇਟ ਨਹੀਂ ਕਰਦੇ, ਕਾਨੂੰਨ ਦੇ ਲਈ ਉਹ ਜਵਾਬਦੇਹ ਹੈ। ਪਰ ਇੱਥੇ ਜਿਹੜੇ ਐਡਮਿਨਿਸਟ੍ਰੇਸ਼ਨ 'ਚ ਬੈਠੇ ਨੇ, ਜਿਹੜੇ ਲੋਕਾਂ ਦੀ ਹਕੂਮਤ ਹੈ, ਉਹ ਧੜੱਲੇ ਨਾਲ ਕਹਿ ਰਹੇ ਨੇ ਕਿ ਜੀ ਅਸੀਂ ਜੇ ਇੱਥੇ ਰਹਿਣਾ ਤੇ ਇਹ ਕਰੋ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਇਹ ਪਾਰਟ ਇਹਨਾਂ ਨੇ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਹਵਾਲੇ ਨਾਲ ਜੋ ਚੱਲ ਰਿਹਾ ਹੈ, ਪਾਕਿਸਤਾਨ ਨਾਲ ਰਿਲੇਸ਼ਨਸ਼ਿਪ ਜਿਹੜੀਆਂ ਬਾਈਲੇਟਰਲ ਟਾਈਜ਼ ਨੇ ਕਿਵੇਂ ਇਫੈਕਟ ਹੋ ਰਹੀਆਂ, ਔਰ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹ ਜਿਹੜਾ ਪੂਰਾ ਇਹਨਾਂ ਦਾ ਇੱਕ ਪਲੈਨਡ ਤਰੀਕਾ ਹੈ, ਉਹਦੇ 'ਚ ਉਹਨਾਂ ਨੇ ਸਾਨੂੰ ਉਲਝਾਇਆ ਵੀ ਹੈ। ਇਹ ਠੀਕ ਹੈ, ਸਾਡੀ ਸਟਰੈਂਥ ਵੀ ਸ਼ੋ ਹੋਈ ਹੈ, ਪਰ ਕੁੱਲ ਮਿਲਾ ਕੇ ਇਹਦੇ 'ਚੋਂ ਅਲਟੀਮੇਟਲੀ ਜਿਹੜਾ ਬੈਸਟ ਹੁਣ ਇੱਕ ਜਦੋਂ ਇੱਕ ਵਾਰੀ ਰਿਵੈਂਜ ਆ ਜਾਂਦਾ ਹੈ, ਜਥੇਦਾਰ ਵੀ ਜਾਣਗੇ, ਫਿਰ ਬਾਦਲ, ਤੇ ਫਿਰ ਅਸੀਂ ਇਹ ਦੇਖਣਾ ਵੀ ਅਲਟੀਮੇਟਲੀ ਜਿਨ੍ਹਾਂ ਦੇ ਇਹ ਸ਼ਤਰੰਜ ਹੈ ਉਹਨਾਂ ਦੇ ਸਾਹਮਣੇ ਕੀ ਹੈ। ਉਹ
ਆਮ ਆਦਮੀ ਪਾਰਟੀ ਨਾਲ ਇਹਨਾਂ ਦੀ ਅੰਡਰਸਟੈਂਡਿੰਗ ਦੀ ਗੱਲ ਆਰਐਸਐਸ ਦੀ ਵੀ ਕਿਤੇ ਨਾ ਕਿਤੇ ਚੱਲ ਰਹੀ ਹੈ, ਆਈ ਹੈ, ਪਤਾ ਨਹੀਂ ਕਿੰਨੀ ਕੀ ਗੱਲ ਠੀਕ ਹੈ ਜੀ। ਬੀਜੇਪੀ ਆਪਣੇ ਦਾਅ ਤੇ ਉਹਨਾਂ ਨੇ ਵੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ, ਕਿਉਂਕਿ ਅਗਲੇ ਸਾਲ ਇਹੀ ਨਹੀਂ 2017 ਦੀਆਂ ਅਸੈਂਬਲੀ ਚੋਣਾਂ ਨੇ, 2016 ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਨੇ। ਆਲਰੇਡੀ ਇਹ ਐਸਜੀਪੀਸੀ ਦਾ ਹਾਊਸ ਆਪਣੀ ਟਰਮ ਪੂਰੀ ਕਰ ਚੁੱਕਾ ਹੈ। ਸੁਪਰੀਮ ਕੋਰਟ ਨੇ 4 ਸਾਲ 'ਚ ਫੈਸਲਾ ਹੀ ਨਹੀਂ ਦਿੱਤਾ, ਇਹਨਾਂ ਨੂੰ ਸਹੁੰ ਹੀ ਨਹੀਂ ਚੁੱਕਣੀ ਮਿਲੀ। ਸੋ ਔਰ ਇਲੈਕਸ਼ਨ ਕਮਿਸ਼ਨ ਦਾ ਚਾਰਜ ਸਿੱਧਾ ਨੋਮੀਨੇਟ ਕਰਨ ਦਾ ਮੋਦੀ ਨੇ ਖੁਦ ਲਿਆ ਹੋਇਆ ਆਪਣੇ ਕੋਲ। ਸੋ ਇਸ ਸਾਰੇ ਚੋਂ ਕੁੱਲ ਮਿਲਾ ਕੇ ਜਿਵੇਂ ਤੁਸੀਂ ਦੇਖਦੇ ਹੋ ਕਿ ਵੀ ਕਿਹੜਾ ਮੋਹਰਾ ਚੱਲਣਾ ਹੈ, ਕਿਹੜੀ ਚਾਲ ਹੈ, ਇਹ ਕਿੱਥੇ ਲਿਜਾਏਗੀ ਸਾਨੂੰ ਇਹ ਪਤਾ ਨਹੀਂ ਹੈ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਜੇ ਇਹਨੂੰ ਸਾਰੇ ਕੰਟੈਕਸਟ ਨੂੰ ਮੋਹਨ ਭਾਗਵਤ ਦੀ ਇਸ ਸਟੇਟਮੈਂਟ ਦੇ ਕੰਟੈਕਸਟ ਦੇਖੋ ਕਿ 2020 ਤੱਕ ਹਰ ਇੱਕ ਨੂੰ ਹਿੰਦੂ ਬਣਾ ਦੇਣਾ, ਫਿਰ ਤੁਹਾਨੂੰ ਸਮਝ ਆ ਸਕਦੀ ਹੈ ਕਿ ਜਿਹੜਾ ਵੀਲ ਚੱਲ ਰਿਹਾ ਹੈ ਮਾਈਨੋਰਿਟੀਜ਼ ਨੂੰ, ਉਹਨਾਂ ਦੇ ਸਕ੍ਰਿਪਚਰ ਨੂੰ, ਉਹਨਾਂ ਦੇ ਖੁਰਾਕ ਦੀਆਂ ਆਦਤਾਂ ਨੂੰ, ਉਹਨਾਂ ਦੀ ਪ੍ਰੈਸਟੀਜ ਨੂੰ, ਉਹਨਾਂ ਦੀ ਕਿਸ ਲੈਵਲ ਦੇ ਉੱਤੇ ਅਸੈਂਬਲੀ ਦੇ ਵਿੱਚ ਉਹਨੂੰ ਕੁੱਟਿਆ ਜਾ ਰਿਹਾ ਬੀਜੇਪੀ ਵੱਲੋਂ, ਔਰ ਦਿੱਲੀ ਦੇ ਵਿੱਚ ਜੋ ਇਹਦੇ ਨਾਲ ਹੋਇਆ ਰਸ਼ੀਦ ਦੇ ਨਾਲ, ਇਹ ਦੱਸ ਰਿਹਾ ਕਿ 2020 ਤੱਕ ਪਹੁੰਚਦੇ ਆ ਮੋਹਨ ਭਾਗਵਤ ਦਾ ਡ੍ਰੀਮ ਸ਼ਾਇਦ ਕਾਫੀ ਹੱਦ ਤੱਕ ਸੱਚ ਸਾਬਤ ਹੋਏ। ਇਹ ਅੱਜ ਦੀ ਮੇਨ